ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ। ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਰੱਖੋ ਰੱਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਤਾ ਸੁਆਮੀ ਮਾਨਸ ਕੀ ਗਤ ਇਹੀ। ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਦਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਖਹੁ ਸਰਣਾਈ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੇ ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ
ਬਖਸ਼ੇ ਬੇਪਰਵਾਹ। ਸਰਮ ਪਈ ਨਾਰਾਇਣ ਨਾਨਕ ਦਰ ਪਈਆ। ਓਖ ਓਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ। ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਪਾਵਨ ਗੁਰਬਾਣੀ ਦੇ ਜਾਪ ਆਸਾ ਕੇ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦਾ ਸਦਕਾ ਗੁਰੂ ਚਰਨਾਂ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਆਓ ਇਹ ਸਮੇਂ ਨੂੰ ਹੋਰ ਵੀ ਸੁਭਾਗਿਆ ਬਣਾਉਣ ਲਈ ਪਾਵਨ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਝ ਰਾਗ ਅੰਦਰ 12 ਮਾਹਾਂ ਗੁਰਬਾਣੀ ਉਚਾਰਨ ਕਰਕੇ ਹਰ ਮਹੀਨੇ ਸੰਗਰਾਂਦ ਦੇ ਤਾਈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ। ਜਿਵੇਂ ਪਿਛਲੇ ਮਹੀਨੇ ਅੰਦਰ ਗਰੀਬ ਨਵਾਜ ਹਜ਼ੂਰ ਨੇ ਉਪਦੇਸ਼ ਬਖਸ਼ਿਸ਼ ਕੀਤਾ ਸੀ, ਤਿਵੇਂ ਹੀ ਹੁਣ ਪੋਹ ਦੀ ਸੰਗਰਾਂਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਸਿੱਖਾਂ ਦੇ ਬੇਨਤੀ ਕਰਨ ਤੇ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਅੰਦਰ ਜੋ ਵਿਕਾਰਾਂ ਰੂਪੀ ਪਾਲਾ ਹੈ ਕਿੰਨਾ ਗੁਰਮੁਖਾਂ ਨੂੰ ਨਹੀਂ ਵਿਆਪਦਾ। ਕਿਉਂਕਿ ਜਿਵੇਂ ਗਰਮੀ ਦੀ ਰੁੱਤ ਦੇ ਵਿੱਚ ਤਪਸ਼ ਪੈਂਦੀ ਹੈ, ਬਹੁਤਾਰ ਦੇ ਵਿੱਚ ਯਤਨ ਕੀਤਾ ਜਾਂਦਾ ਹੈ ਗਰਮੀ ਤੋਂ ਰਾਹਤ ਪਾਉਣ ਦੇ ਲਈ। ਜਾਂ ਤਾਂ ਠੰਡੇ ਇਲਾਕਿਆਂ ਵਿੱਚ ਚਲੇ ਜਾਇਆ ਜਾਂਦਾ, ਜਾਂ ਫਿਰ ਏਅਰ ਕੰਡੀਸ਼ਨਰਾਂ ਦੇ ਰਾਹੀਂ ਸਾਧ ਸੰਗਤ ਜੀ ਕਮਰੇ ਵਿੱਚ ਬੈਠ ਕਰਕੇ ਗਰਮੀ ਤੋਂ ਰਾਹਤ ਪਾਉਣ ਦਾ ਯਤਨ ਕੀਤਾ ਜਾਂਦਾ। ਪਰ ਜੋ ਅੰਦਰ ਦੀ ਠੰਡ ਹੈ ਨਾ, ਹਿਰਦੇ ਨੂੰ ਸ਼ਾਂਤੀ ਪ੍ਰਾਪਤ ਹੋਣੀ ਹੈ, ਉਹ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਨਹੀਂ ਕਿਸੇ ਨੂੰ ਪ੍ਰਾਪਤ ਹੁੰਦੀ। ਇਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰੂਪਕ ਅਲੰਕਾਰ ਬਣਾ ਕਰਕੇ ਸਾਨੂੰ ਉਪਦੇਸ਼ ਬਖਸ਼ਿਆ ਹੈ ਕਿ ਪੋਖ ਦੇ ਇਸ ਮਹੀਨੇ ਦੇ ਦੁਆਰਾ ਜੋ ਸਤਿਗੁਰਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਇਸ ਮਹੀਨੇ ਦੇ ਵਿੱਚ ਠੰਡ ਬਹੁਤ ਜ਼ਿਆਦਾ ਸਰਦੀ ਹੁੰਦੀ ਹੈ। ਇਹ ਸਰਦੀ ਤੋਂ ਰਾਹਤ ਪਾਉਣ ਦੇ ਲਈ ਸਾਧ ਸੰਗਤ ਜੀ ਯਤਨ ਕੀਤਾ ਜਾਂਦਾ। ਕੋਈ ਮੋਟੇ ਤਨ ਦੇ ਉੱਪਰ ਸਰੀਰ ਤੇ ਕੱਪੜੇ ਧਾਰਨ ਕਰ ਲਏ ਜਾਂਦੇ ਆ, ਗਰਮ ਕੱਪੜੇ ਪਹਿਨ ਕਰਕੇ ਇਸ ਮੌਸਮ ਤੋਂ ਸਾਧ ਸੰਗਤ ਜੀ ਠੰਡ ਤੋਂ ਰਾਹਤ ਪ੍ਰਾਪਤ ਕੀਤੀ ਜਾਂਦੀ ਹੈ। ਪਰ ਜਿਵੇਂ ਗਰਮੀ ਦੀ ਰੁੱਤ ਵਿੱਚ ਸਾਧ ਸੰਗਤ ਜੀ ਵਾਹਿਗੁਰੂ ਦੇ ਨਾਮ ਜਲ ਤੋਂ ਬਿਨਾਂ ਹਿਰਦਾ ਸ਼ਾਂਤ ਨਹੀਂ ਹੁੰਦਾ, ਵਿਕਾਰਾਂ ਰੂਪੀ ਅੱਗ ਦੇ ਵਿੱਚ ਸੜਦਾ ਰਹਿੰਦਾ ਹੈ, ਤਪਦਾ ਰਹਿੰਦਾ ਹੈ। ਤਿਵੇਂ ਹੀ ਇਸ ਠੰਡ ਦੇ ਮਹੀਨੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਜੋ ਵਿਕਾਰਾਂ ਰੂਪੀ ਕੱਕਰ ਪੈਂਦਾ ਹੈ, ਵਿਕਾਰਾਂ ਰੂਪੀ ਪਾਲਾ ਹੈ, ਇਹ ਗੁਰੂ ਕੀ ਬਖਸ਼ਿਸ਼ ਤੋਂ ਬਿਨਾਂ, ਸਤਿਗੁਰੂ ਜੀ ਦੇ ਉਪਦੇਸ਼ ਧਾਰਨ ਕੀਤੇ ਤੋਂ ਬਿਨਾਂ ਕਦੇ ਦੂਰ ਹੋ ਹੀ ਨਹੀਂ ਸਕਦਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਨੇ ਉਦਾਹਰਣ ਦੇ ਕਰਕੇ ਬਖਸ਼ਿਸ਼ ਕੀਤੀ ਹੈ। ਚਾਹੇ ਮਨੁੱਖ ਕਿੰਨਾ ਵੀ ਯਤਨ ਕਰ ਲਵੇ ਬਾਹਰੀ ਤੌਰ ਤੇ ਤਨ ਤੋਂ ਇਹ ਬਾਲਾ ਕੱਕਰ ਦੂਰ ਕਰਨ ਦੇ ਵਾਸਤੇ ਮੋਟੇ ਔਰ ਨਿੱਘੇ ਕੱਪੜੇ ਜਿਹੜੇ ਹਨ ਉਹਨਾਂ ਨੂੰ ਧਾਰਨ ਕਰ ਲਵੇਗਾ, ਪਰ ਜੋ ਵਿਕਾਰਾ ਰੂਪੀ ਕੱਕਰ ਹੈ ਉਹ ਕੇਵਲ ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਹੀ ਦੂਰ ਹੁੰਦਾ ਹੈ। ਹਜ਼ੂਰ ਨੇ ਸ਼ਬਦ ਦੇ ਰਾਹੀਂ ਇਹ ਬਖਸ਼ਿਸ਼ ਕੀਤੀ ਹੈ। ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਜਿਨ੍ਹਾਂ ਗੁਰਮੁਖਾਂ ਨੇ ਭਾਵਨਾ ਦੇ ਨਾਲ ਜਪਿਆ ਹੈ, ਉਹ ਪਰਮੇਸ਼ਰ ਵਾਹਿਗੁਰੂ ਦੇ ਸਰੂਪ ਦੇ ਵਿੱਚ ਅਭੇਦ ਹੋ ਗਏ। ਪਰ ਕਿਹਨਾਂ ਨੂੰ ਅਮੋਲਕ ਪਰਮੇਸ਼ਰ ਨਾਮ ਦੀ ਦਾਤ ਪ੍ਰਾਪਤ ਹੋਈ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਤੇ ਵਾਹਿਗੁਰੂ ਨੇ ਵਿਸ਼ੇਸ਼ ਕਰਕੇ ਬਖਸ਼ਿਸ਼ ਕੀਤੀ ਹੈ। ਤੁਰੋਂ ਹੀ ਦਾਤ ਦੇ ਕਰਕੇ ਜਗਤ ਵਿੱਚ ਪੈਦਾ ਕੀਤਾ ਸੀ ਪ੍ਰਮਾਤਮਾ ਦੀ ਭਾਵ ਭਗਤੀ ਦਾ। ਤੁਰ ਤੋਂ ਹੀ ਜਿਨ੍ਹਾਂ ਨੇ ਵਾਹਿਗੁਰੂ ਦਾ ਐਸਾ ਜਲਾਦ ਮਸਤਕ ਦਾ ਲੇਖ ਕਰਕੇ ਪੈਦਾ ਕੀਤਾ, ਉਹ ਗੁਰਮੁਖ ਪਿਆਰੇ ਸੰਸਾਰ ਦੇ ਜਗਤ ਜਲੰਦੇ ਦੇ ਵਿੱਚ ਰਹਿੰਦਿਆਂ ਹੋਇਆਂ ਵੀ, ਸੰਸਾਰ ਦੇ ਬੰਧਨਾਂ ਦੇ ਵਿੱਚ ਜੰਜਾਲਾਂ ਵਿੱਚ ਰਹਿੰਦਿਆਂ ਹੋਇਆਂ ਵੀ ਪਰਮਾਤਮਾ ਨੂੰ ਯਾਦ ਕਰੀ ਜਾਂਦੇ ਹਨ। ਜਿਵੇਂ ਕਮਲ ਦਾ ਫੁੱਲ ਅਲੇਪ ਰਹਿੰਦਾ ਹੈ, ਪਾਣੀ ਦੇ ਵਿੱਚ ਕਦੇ ਵੀ ਸਾਧ ਸੰਗਤ ਜੀ ਦਬਾਈਮਾਨ ਨਹੀਂ ਹੁੰਦਾ। ਜਿਵੇਂ ਜਿਵੇਂ ਪਾਣੀ ਉੱਚਾ ਉੱਠਦਾ ਜਾਂਦਾ ਹੈ, ਤਿਵੇਂ ਤਿਵੇਂ ਕਮਲ ਉੱਚਾ ਉੱਠਦਾ ਜਾਂਦਾ ਹੈ। ਇਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਗੁਰਮੁਖ ਪਿਆਰਿਆਂ ਦਾ ਜਿਹੜਾ ਜੀਵਨ ਹੈ ਕਮਲ ਦੀ ਨਿਆਈ ਹੁੰਦਾ ਹੈ। ਚਾਹੇ ਜਿੰਨੇ ਮਰਜ਼ੀ ਪਦਾਰਥਾਂ ਨੂੰ ਵੀ ਪਾਣੀ ਇਕੱਤਰ ਹੋ ਜਾਵੇ, ਸੰਸਾਰ ਦੇ ਅੰਦਰ ਧਨ ਮਿਲ ਜਾਵੇ, ਸੰਸਾਰ ਦੇ ਸੁੱਖ ਮਿਲ ਜਾਣ, ਪਰ ਸਾਧ ਸੰਗਤ ਜੀ ਗੁਰਮੁਖ ਪਿਆਰੇ ਦੀ ਜਿਹੜੀ ਸੁਰਤੀ ਬਿਰਤੀ ਹੁੰਦੀ ਹੈ ਨਾ, ਕਮਲ ਦੀ ਨਿਆਈ ਉੱਚੀ ਉੱਠਦੀ ਰਹਿੰਦੀ ਹੈ, ਭਾਵ ਕਿ ਵਾਹਿਗੁਰੂ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ। ਹੋਰ ਵੀ ਵੱਧ ਸਿਮਰਨ ਦਾ ਅਭਿਆਸ ਕਰਦੇ ਨੇ, ਹੋਰ ਵੀ ਵੱਧ ਸ਼ਬਦ ਦੀ ਕਮਾਈ ਕਰ ਕਰਕੇ ਆਪਣੀ ਸੁਰਤੀ ਨੂੰ ਉਖੜ ਨਹੀਂ ਦਿੰਦੇ ਪਰਮਾਤਮਾ ਦੇ ਚਰਨਾਂ ਵਿੱਚ। ਇਸ ਲਈ ਹਜ਼ੂਰ ਨੇ ਫਰਮਾਨ ਕੀਤਾ, ਜੇ ਉਹ ਕਮਲ ਰਹਿ ਵਿੱਚ ਪਾਣੀ ਹੈ, ਪਾਣੀ ਜਿਵੇਂ ਕਮਲ ਦੇ ਵਿੱਚ ਨਿਰਲੇਪ ਰਹਿੰਦਾ, ਤਿਵੇਂ ਗੁਰਮੁਖਾਂ ਦਾ ਜੀਵਨ ਹੋਇਆ ਕਰਦਾ ਹੈ। ਪਰ ਹਜ਼ੂਰ ਕਹਿੰਦੇ ਦਾਤ ਤਾਂ ਮਿਲਦੀ ਹੈ ਜੇ ਪ੍ਰਮਾਤਮਾ ਦੀ ਬਖਸ਼ਿਸ਼ ਹੋਵੇ ਤਾਂ। ਆਓ ਸਾਧ ਸੰਗਤ ਜੀ, ਗਰੀਬ ਨਵਾਜ਼ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਮੁਖ ਵਾਕ, ਜੋ ਪੋਹ ਦੇ ਮਹੀਨੇ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਭ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਪਿਆਰ ਸਤਿਕਾਰ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕਾਓ ਸੀਸ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਹੈ, ਉਹਨਾਂ ਗੁਰਮੁਖ ਪਿਆਰਿਆਂ ਨੂੰ ਪੋਹ ਦਾ ਮਹੀਨਾ ਕਹਿੰਦੇ ਹਨ ਕਿ ਬੜਾ ਸਰਲਤਾ ਸਹਿਤ ਹੋ ਜਾਂਦਾ ਹੈ। ਪ੍ਰਤੱਖ ਵੀ ਉਹਨਾਂ ਨੂੰ ਪਾਲਾ ਕੱਕਰ ਨਹੀਂ ਸਤਾਉਣਾ ਕਰਦਾ। ਇਕਸਾਰ ਅਡੋਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਹਨ। ਤੁਖਾਰ ਨਾਮ ਠੰਡ ਦਾ ਹੈ, ਬਰਫ਼ ਦਾ ਹੈ। ਬਰਫੀਲੇ ਸਾਧ ਸੰਗਤ ਜਿਵੇਂ ਪਹਾੜ ਹੁੰਦੇ ਹੈ, ਬਹੁਤ ਜ਼ਿਆਦਾ ਉੱਥੇ ਸਰਦੀ ਹੁੰਦੀ ਹੈ, ਤਿਵੇਂ ਬਰਫੀਲੇ ਪਹਾੜਾਂ ਦੀ ਤਰ੍ਹਾਂ ਇਸ ਮਹੀਨੇ ਵਿੱਚ ਸਾਧ ਸੰਗਤ ਬਹੁਤ ਜ਼ਿਆਦਾ ਸਰਦੀ ਹੁੰਦੀ ਹੈ। ਇਹਨੂੰ ਸਰਦ ਰੁੱਤ ਆਖਿਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਪੋਗ ਤੁਖਾਰ ਨਾ ਵਿਆਪਈ। ਵਿਆਪਈ ਤੋਂ ਭਾਵ ਵਿਆਪਣਾ, ਕਿਸੇ ਤੇ ਪ੍ਰਭਾਵ ਪਾਉਣਾ, ਆਪਣੇ ਅਧੀਨ ਕਰਨਾ, ਆਪਣੇ ਬਲ ਦੇ ਹੇਠਾਂ ਕਰ ਲੈਣਾ। ਜੋ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਚਿੰਤਨ ਕਰਦੇ ਆ, ਹਜ਼ੂਰ ਕਹਿੰਦੇ ਹਨ ਉਹਨਾਂ ਤੇ ਵਿਕਾਰਾਂ ਰੂਪੀ ਜੋ ਬਰਫ਼ ਹੈ, ਵਿਕਾਰਾਂ ਰੂਪੀ ਜੋ ਪਾਲਾ ਹੈ, ਕੱਕਰ ਹੈ, ਕਦਾਚਿਤ ਵੀ ਵਿਆਪ ਨਹੀਂ ਸਕਦਾ। ਕੰਠ ਮਿਲਿਆ
ਕਿਉਂਕਿ ਸਾਰੀ ਸ੍ਰਿਸ਼ਟੀ ਦਾ ਮਾਲਕ ਜੋ ਪਰਮੇਸ਼ਰ ਹੈ, ਉਹਨਾਂ ਦੇ ਕੰਠ ਹਿਰਦੇ ਵਿੱਚ ਮਿਲਿਆ ਹੈ। ਉਹਨਾਂ ਨੇ ਆਪਣੇ ਹਿਰਦੇ ਅੰਦਰ ਵਾਹਿਗੁਰੂ ਦੀ ਯਾਦ ਨੂੰ ਸਾਂਭ ਕੇ ਰੱਖਿਆ ਹੈ, ਕਦੇ ਵੀ ਹਿਰਦਿਓਂ ਵਿਸਾਰਦੇ ਨਹੀਂ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਹੜੇ ਇਹ ਸੰਸਾਰ ਦੇ ਵਿਕਾਰ ਹੈ, ਇਹ ਵਿਕਾਰ ਵੀ ਉਹਨਾਂ ਦੇ ਅਧੀਨ ਹੋ ਜਾਣਾ ਕੀਤੇ ਹੈ। ਪੰਜ ਦੂਤ ਮੇਰੀ ਸੇਵਾ ਲਾਏ। ਐਸੇ ਗੁਰਮੁਖ ਪਿਆਰੇ ਕਹਿੰਦੇ ਪ੍ਰਮਾਤਮਾ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ ਹਨ। ਪ੍ਰਭ ਹੱਸ ਬੋਲੇ ਕੀਏ ਨਿਆਏ, ਕਿ ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਹਿਰਦੇ ਦਾ ਪਿਆਰ, ਅੰਦਰ ਦੀ ਭਾਵਨਾ ਦੇਖ ਕੇ ਪ੍ਰਸੰਨ ਹੋ ਜਾਣਾ ਕੀਤਾ। ਤਰੁੱਠ ਕਰਕੇ ਜਿਹੜੇ ਦੁਨੀਆ ਦੇ ਵਿਕਾਰ, ਸੰਸਾਰ ਦੇ ਜੀਵਾਂ ਨੂੰ ਬੜੀ ਪ੍ਰਬਲਤਾ ਸਹਿਤ ਆਪਣੇ ਅਧੀਨ ਕਰੀ ਜਾਂਦੇ ਸਨ। ਵੱਡੇ ਵੱਡੇ ਤਪ ਕਰਨ ਵਾਲੇ ਤਪਸਵੀਆਂ ਦੇ ਵੀ ਜਿਨ੍ਹਾਂ ਨੇ ਗੋਡੇ ਟਿਕਾ ਦਿੱਤੇ ਹੈ, ਹਜੂਰ ਕਹਿੰਦੇ ਹਨ ਕਿ ਸਾਡੇ ਦਾਸ ਜੀ ਪਰਮੇਸ਼ਰ ਨੇ ਕਿਰਪਾ ਕੀਤੀ, ਪੰਜ ਦੂਤ ਮੇਰੀ ਸੇਵਾ ਲਾਏ, ਪੰਜਾਂ ਦੂਤਾਂ ਨੂੰ ਸਾਡੀ ਸੇਵਾ ਵਿੱਚ ਲਗਾ ਦਿੱਤਾ ਹੈ, ਇਹਨਾਂ ਨੂੰ ਸਾਡੇ ਅਧੀਨ ਕਰ ਦਿੱਤਾ ਹੈ। ਪਰ ਕਿਵੇਂ ਹੋਣਾ ਕੀਤਾ? ਪਰਮੇਸ਼ਰ ਦੀ ਸ਼ਰਨ ਧਾਰਨ ਕਰਕੇ, ਵਾਹਿਗੁਰੂ ਦਾ ਨਾਮ ਦਾ ਅਭਿਆਸ ਕਰਕੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਭੋਗ ਤੁਖਾਰ ਨਾ ਵਿਆਪਾਈ, ਕੰਠ ਮਿਲਿਆ ਹਰ ਨਾਹੋ। ਜਿਨ੍ਹਾਂ ਨੂੰ ਹਿਰਦੇ ਕਰਕੇ ਪਰਮੇਸ਼ਰ ਨੂੰ ਜਾਣ ਲਿਆ, ਜਿਨ੍ਹਾਂ ਨੇ ਵਾਹਿਗੁਰੂ ਦੀ ਯਾਦ ਨੂੰ ਅਮੋਲਕ ਜਾਣ ਕਰਕੇ ਆਪਣੇ ਹਿਰਦੇ ਅੰਦਰ ਧਾਰਨ ਕਰ ਲਿਆ, ਪਰਮੇਸ਼ਰ ਦੇ ਨਾਮ ਦੀ ਮਾਲਾ ਬਣਾ ਕਰਕੇ ਆਪਣੇ ਕੰਠ ਦੇ ਵਿੱਚ ਪਹਿਨ ਲੈਣਾ ਕੀਤੀ ਹੈ, ਹਰ ਇੱਕ ਸਵਾਸ ਦੇ ਨਾਲ ਪਰਮਾਤਮਾ ਦਾ ਚਿੰਤਨ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਹੈ, ਉਹਨਾਂ ਗੁਰਮੁਖਾਂ ਨੂੰ ਵਿਕਾਰਾਂ ਰੂਪੀ ਪਾਲਾ ਕਦੇ ਵਿਆਪ ਨਹੀਂ ਸਕਦਾ। ਉਹਨਾਂ ਗੁਰਮੁਖਾਂ ਦਾ ਜਿਹੜਾ ਮਨ ਹੈ ਨਾ, ਚਰਨਾਰ ਬਿੰਦ ਵਾਹਿਗੁਰੂ ਦੇ ਚਰਨ ਕਮਲਾਂ ਦੇ ਨਾਲ ਵਿਧਿਆ ਗਿਆ ਹੈ। ਜਿਵੇਂ ਸਾਧ ਸੰਗਤ ਜੀ ਤੀਰ ਨਿਸ਼ਾਨਾ ਲਗਾਇਆ ਜਾਵੇ ਤੇ ਜਿਸ ਥਾਂ ਤੇ ਨਿਸ਼ਾਨਾ ਲਗਾਈ ਦਾ ਵਿੱਚੇ ਹੀ ਵਿੰਨਿਆ ਜਾਂਦਾ ਹੈ। ਔਰ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਦੋਂ ਪ੍ਰੇਮ ਰੂਪੀ ਬਾਣ ਲੱਗਦਾ ਹੈ, ਉਸ ਸਮੇਂ ਹਿਰਦੇ ਦੇ ਅੰਦਰ ਫਿਰ ਵੈਰਾਗ ਪ੍ਰਗਟ ਹੁੰਦਾ ਹੈ। ਉਸ ਵੈਰਾਗ ਦੇ ਦੁਆਰਾ ਫਿਰ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ, ਗਿਆਨ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ, ਜਿਨ੍ਹਾਂ ਗੁਰਮੁਖਾਂ ਦਾ ਮਨ ਪਰਮੇਸ਼ਰ ਦੇ ਚਰਨ ਕਮਲਾਂ ਦੇ ਨਾਲ ਵਿੰਨਿਆ ਜਾਣਾ ਕੀਤਾ ਹੈ, ਦਰਸ਼ਨ ਲਕੜਾ ਸਾਹੋ। ਉਹਨਾਂ ਗੁਰਮੁਖਾਂ ਦੇ ਹਿਰਦੇ ਦੇ ਅੰਦਰ ਕੇਵਲ ਪਰਮਾਤਮਾ ਦੇ ਦਰਸ਼ਨਾਂ ਦੀ ਮਨ ਵਿੱਚ ਤਾਂਘ ਬਣੀ ਰਹਿੰਦੀ ਹੈ, ਕਿਉਂਕਿ ਪਰਮੇਸ਼ਰ ਦੇ ਨਾਲ ਮਿਲਣ ਦੀ ਤਾਂਘ ਉਹਦੇ ਅੰਦਰ ਹੀ ਪ੍ਰਗਟ ਹੋ ਸਕਦੀ ਹੈ ਜਿਹਨੂੰ ਵਿਛੋੜੇ ਦਾ ਦੁੱਖ ਹੈ। ਜਿਸ ਨੂੰ ਪਰਮਾਤਮਾ ਤੋਂ ਵਿਛੜੇ ਹੋਇਆਂ ਦਾ ਮਨ ਵਿੱਚ ਦੁੱਖ ਹੈ ਕਿ ਪਤਾ ਨਹੀਂ ਕਿੰਨੇ ਕੁ ਜਨਮ ਹੋ ਗਏ ਨੇ ਪਰਮਾਤਮਾ ਤੋਂ ਵਿਛੜਿਆ ਹੋਇਆ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮੇਰ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਰ ਇਹ ਦੇਹ ਸੰਜਰੀਆ। ਇਉਂ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਵਿਛੋੜੇ ਦਾ ਦੁੱਖ ਬਾਰ-ਬਾਰ ਯਾਦ ਕਰ ਕਰਕੇ ਰੱਬ ਦੇ ਨਾਲ ਮਿਲਣ ਦੀ ਮਨ ਵਿੱਚ ਤਾਂਘ ਪੈਦਾ ਰੱਖਦੇ ਹਨ। ਕਦੇ ਵਾਹਿਗੁਰੂ ਨੂੰ ਵਿਸਾਰਦੇ ਨਹੀਂ, ਬਾਰ-ਬਾਰ ਬੇਨਤੀਆਂ ਕਰਦੇ ਹਨ, ਹੇ ਪਰਮਾਤਮਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹਰਾਮ। ਚਾਰ ਕੁੰਟ ਦਹਿ ਦਿਸ ਭ੍ਰਮੇ, ਥੱਕ ਆਏ ਪ੍ਰਭ ਕੀ ਸਾਮ। ਹੇ ਮਹਾਰਾਜ, ਚੌਹਾਂ ਕੁੰਟਾਂ ਵਿੱਚ ਦਸਾਂ ਦਿਸ਼ਾਵਾਂ ਤੇ 84 ਲੱਖ ਜੂਨਾਂ ਦੇ ਵਿੱਚ ਇੱਕ ਵਾਰ ਨਹੀਂ, ਪਤਾ ਨਹੀਂ ਕਿੰਨੀ ਕੁ ਵਾਰ ਬਾਰ-ਬਾਰ ਕਦੇ ਕੀੜਿਆਂ, ਹਾਥੀਆਂ, ਪਤੰਗਿਆਂ ਦੀਆਂ ਜੂਨਾਂ ਵਿੱਚ ਭਟਕ ਕੇ ਆਏ ਹਾਂ। ਮਹਾਰਾਜ ਥੱਕ ਆਏ ਪ੍ਰਭ ਕੀ ਸਾਮ, ਕਿਦਿਓਂ ਵੀ ਸਾਨੂੰ ਠਾਹਰ ਨਾ ਪ੍ਰਾਪਤ ਹੋਈ। ਹੁਣ ਥੱਕ ਹਾਰ ਕੇ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਇਸ ਲਈ ਮਹਾਰਾਜ ਆਪ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਸਾਨੂੰ ਜੋੜ ਲਵੋ। ਐਸੇ ਗੁਰਮੁਖ ਪਿਆਰੇ ਹਜੂਰ ਕਹਿੰਦੇ ਹਨ ਕਿ ਪਿਆਸ ਵੀ ਫਿਰ ਕਿੱਦਾਂ ਦੀ ਉਹਨਾਂ ਗੁਰਮੁਖਾਂ ਦੇ ਮਨ ਵਿੱਚ ਪੈਦਾ ਹੁੰਦੀ ਹੈ, ਜਿਵੇਂ ਬਬੀਹੇ ਦੇ ਮਨ ਵਿੱਚ ਸਵੰਤੀ ਬੂੰਦ ਨੂੰ ਪਾਉਣ ਵਾਸਤੇ ਪਿਆਸ ਪ੍ਰਗਟ ਹੁੰਦੀ ਹੈ। ਬਾਰ-ਬਾਰ ਪੀਊ ਕਰਕੇ ਆਕਾਸ਼ ਦੇ ਵਿੱਚ ਮੁਖ ਅੱਡ ਕਰਕੇ ਪੁਕਾਰਾਂ ਕਰਦਾ ਹੈ, ਪਰ ਉਹ ਨਛੱਤਰ ਦੀ ਬੂੰਦ ਸਾਧ ਸੰਗਤ ਜੀ ਕਿਸੇ ਵਿਰਲੇ ਸਮੇਂ ਹੀ ਆ ਕਰਕੇ ਪ੍ਰਾਪਤ ਹੁੰਦੀ ਹੈ। ਭਾਵੇਂ
ਜਿੰਨਾ ਸਮਾਂ ਮਰਜ਼ੀ ਲੰਮਾ ਸਮਾਂ ਭਾਵੇਂ ਵਰਖਾ ਹੁੰਦੀ ਰਹੇ, ਝੜੀ ਲੱਗੀ ਰਹੇ, ਪਰ ਬਬੀਹੀ ਨੂੰ ਕੇਵਲ ਸਵਾਂਤੀ ਬੂੰਦ ਦੇ ਨਾਲ ਹੀ ਵਾਸਤਾ ਹੁੰਦਾ ਹੈ, ਕੇਵਲ ਸਵਾਂਤੀ ਬੂੰਦ ਨਾਲ, ਕਿਉਂਕਿ ਉਹਦੇ ਨਾਲ ਹੀ ਉਹਦੀ ਪਿਆਸ ਬੁਝਦੀ ਹੈ। ਜੋ ਵੇਦਾਂਤ ਦੇ ਬਚਨਾਂ ਅਨੁਸਾਰ ਕਹਿੰਦੇ ਹਨ ਕਿ 6 ਮਹੀਨੇ ਲਗਾਤਾਰ ਉਹਦੀ ਭੁੱਖ ਮਿਟ ਜਾਂਦੀ ਹੈ ਜੇ ਇੱਕ ਵਾਰ ਸਵਾਂਤੀ ਬੂੰਦ ਮਿਲ ਜਾਵੇ ਤਾਂ। ਬਾਰ-ਬਾਰ ਪੁਕਾਰਦਾ ਹੈ, ਬਾਰ-ਬਾਰ ਮੁਖ ਅੱਡ ਕਰਕੇ ਯਾਦ ਕਰਦਾ ਹੈ। ਇਵੇਂ ਹੀ ਹਜ਼ੂਰ ਕਹਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਨਾਲ ਮਿਲਣ ਦੀ ਆਸਾ ਜਾਗੀ ਹੈ, ਜਗਿਆਸਤਾ ਭਾਵਨਾ ਆਪਣੇ ਮਨ ਵਿੱਚ ਧਾਰਨ ਕਰ ਲਈ, ਉਹ ਗੁਰਮੁਖ ਪਿਆਰੇ ਬਾਰ-ਬਾਰ ਪਰਮੇਸ਼ਰ ਨੂੰ ਯਾਦ ਕਰਦੇ ਹਨ। ਕੇਵਲ ਇੱਕੋ ਹੀ ਮਨ ਦੇ ਵਿੱਚ ਤਾਂਘ ਬਣੀ ਰਹਿੰਦੀ ਪਰਮਾਤਮਾ ਦੇ ਦੀਦਾਰ ਕਰਨ ਦੀ। ਜਿਵੇਂ ਹਜ਼ੂਰ ਨੇ ਫਰਮਾਨ ਕੀਤਾ ਹੈ, ਆਸ ਪਿਆਸੀ ਪਿਰ ਕਹਿ ਤਾਈ ਜਿਉ ਚਾਤਰਿਕ ਬੂੰਦੇਰੇ, ਕਹੋ ਨਾਨਕ ਜੀਅੜਾ ਬਲਿਹਾਰੀ, ਦੇਹੋ ਦਰਸ ਪ੍ਰਭ ਮੇਰੇ। ਹੇ ਪਿਆਰੇ ਪ੍ਰਭੂ ਜੀ, ਸਾਡੇ ਮਨ ਦੇ ਵਿੱਚ ਤੁਹਾਡੇ ਦੀਦਾਰ ਕਰਨ ਦੀ ਲੋਚਾ ਹੈ, ਸਾਡੇ ਮਨ ਦੇ ਵਿੱਚ ਤਾਂਘ ਹੈ। ਪਰਮੇਸ਼ਰ ਕਿਰਪਾ ਕਰਕੇ ਸਾਨੂੰ ਆਪਣੇ ਦੀਦਾਰ ਬਖਸ਼ਿਸ਼ ਕਰ ਦੇਵੋ। ਐਸਾ ਗੁਰਮੁਖਾਂ ਦਾ ਜੀਵਨ ਬਣ ਜਾਂਦਾ ਹੈ। ਐਸੀ ਅਵਸਥਾ ਦੇ ਵਿੱਚ ਹਰ ਸਮੇਂ ਪਰਮਾਤਮਾ ਨੂੰ ਯਾਦ ਕਰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਅੰਦਰ ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕਰਕੇ ਬਖਸ਼ਿਸ਼ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਕਿ ਪਰਮਾਤਮਾ ਦੀ ਯਾਦ ਵਿੱਚ ਜੁੜੇ ਹੋਏ ਗੁਰਮੁਖ ਪਿਆਰੇ ਬਾਰ-ਬਾਰ ਰੱਬ ਨੂੰ ਯਾਦ ਕਰਦੇ ਹੈ। ਹੇ ਪਰਮਾਤਮਾ, ਬਹੁਤਾ ਸਮਾਂ ਨਹੀਂ ਤੇ ਭੋਰਾ ਕੋ ਮਾਤਰ ਹੀ ਸਾਨੂੰ ਦੀਦਾਰ ਬਖਸ਼ਿਸ਼ ਕਰਦੇ। ਜ਼ਿਆਦਾ ਸਮਾਂ ਨਹੀਂ ਤਾਂ ਮਹਾਰਾਜ ਨਿਮਕ ਮਾਤਰ ਸਮਾਂ ਹੀ ਸਾਨੂੰ ਦਰਸ਼ਨਾਂ ਦੀ ਝਲਕ ਪਾ ਦੇ, ਜਿਸ ਕਰਕੇ ਮਹਾਰਾਜ ਸਾਡਾ ਜੀਵਨ ਸਫਲਾ ਹੋ ਜਾਵੇਗਾ। ਔਰ ਇੱਥੋਂ ਤੱਕ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ, ਨਾਨਕ ਗਰੀਬ ਟਹਿ ਪਿਆ ਦੁਆਰੈ, ਹਰ ਮੇਲ ਲੈਹੋ ਵਡਿਆਈ। ਪਰਮੇਸ਼ਰ ਆਪਣੇ ਚਰਨਾਂ ਦੇ ਨਾਲ ਜੋੜ ਲਓ, ਇਹ ਤੁਹਾਡੀ ਸੱਚੀ ਵਡਿਆਈ ਹੈ। ਹੇ ਅਕਾਲ ਪੁਰਖ ਪਰਮਾਤਮਾ, ਮੈਨੂੰ ਆਪਣਾ ਤਨ ਮਨ ਇਹ ਸਰੀਰ ਭਾਵੇਂ ਕੀਮਾ ਕਿਉਂ ਨਾ ਕਰਾਉਣਾ ਪਵੇ, ਫਿਰ ਵੀ ਮੈਨੂੰ ਕੋਈ ਪਰਵਾਹ ਨਹੀਂ ਹੈ। ਇਸ ਸਰੀਰ ਨੂੰ ਅੱਗ ਵਿੱਚ ਵੀ ਭਾਵੇਂ ਜਲਾਉਣਾ ਪਵੇ, ਫਿਰ ਵੀ ਕੋਈ ਪਰਵਾਹ ਨਹੀਂ ਹੈ। ਮਹਾਰਾਜ, ਮੈਨੂੰ ਪੱਖਾ ਝੱਲਣ ਦੀ ਸੇਵਾ ਕਰਨੀ ਪਵੇ, ਪਾਣੀ ਢੋਣ ਦੀ ਸੇਵਾ ਕਰਨੀ ਪਵੇ, ਫਿਰ ਵੀ ਕੋਈ ਪਰਵਾਹ ਨਹੀਂ। ਅਣਥੱਕ ਅਡੋਲ ਹੋ ਕਰਕੇ ਸੇਵਾ ਕਰਾਂਗਾ। ਪਰ ਇੱਕੋ ਹੀ ਮਹਾਰਾਜ ਮਨ ਦੇ ਵਿੱਚ ਤਾਂਘ ਹੈ, ਆਪਣੇ ਚਰਨਾਂ ਦੇ ਨਾਲ ਕਿਰਪਾ ਕਰਕੇ ਸਾਨੂੰ ਮਿਹਰ ਦੇਣਾ ਕਰ। ਕਿਉਂਕਿ ਦੁਨੀਆ ਦੀ ਕਾਨ ਕਨੌਟ ਤਿਆਗ ਕਰਕੇ ਕਿ ਦੁਨੀਆ ਦੇ ਲੋਕ ਮੈਨੂੰ ਕੀ ਆਖਣਗੇ ਕਿ ਇਹ ਹੁਣ ਬਾਬਾ ਬਣ ਗਿਆ, ਜਾਂ ਫਿਰ ਪਤਾ ਨਹੀਂ ਕਿਸ ਕਾਰਨ ਕਰਕੇ ਗੁਰੂ ਘਰ ਜਾਣ ਲੱਗ ਪਿਆ। ਐਸੀ ਦੁਨੀਆ ਦੀ ਸਭ ਕਾਨ ਕਨੌਟ ਤਿਆਗ ਕਰਕੇ ਮਹਾਰਾਜ ਆਪ ਜੀ ਦੀ ਸ਼ਰਨ ਧਾਰਨ ਕੀਤੀ ਹੈ। ਹਜ਼ੂਰ ਕਹਿੰਦੇ ਹਨ, ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਅੰਦਰ ਜਗਿਆਸਤਾ ਭਾਵਨਾ ਜਾਗਦੀ ਹੈ ਨਾ, ਉਹ ਫਿਰ ਕਿਸੇ ਦੀ ਕਾਨ ਕਨੌਟ ਵੱਲ ਨਹੀਂ ਦੇਖਦੇ ਕਿ ਦੁਨੀਆ ਦੇ ਲੋਕ ਮੈਨੂੰ ਕੀ ਆਖਣਗੇ। ਉਹ ਤਾਂ ਇਹ ਬੇਨਤੀਆਂ ਕਰਦੇ ਨੇ, ਮਹਾਰਾਜ ਕੋਈ ਭਲਾ ਕਹਾਓ ਭਾਵੇਂ ਬੁਰਾ ਕਹਾਓ, ਹਮ ਤਨ ਦਿਓ ਹੈ ਢਾਰ। ਮਹਾਰਾਜ ਕੋਈ ਚੰਗਾ ਕਹੇ ਚਾਹੇ ਸਾਨੂੰ ਮੰਦਾ ਆਖੇ, ਦੁਨੀਆ ਦੀ ਕੋਈ ਪਰਵਾਹ ਨਹੀਂ ਹੈ। ਅਸੀਂ ਤਾਂ ਤਨ ਮਨ ਤਨ ਆਪ ਜੀ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ ਹੈ। ਇਸ ਲਈ ਪਿਆਰੇ ਪ੍ਰਭੂ ਜੀ, ਸਾਨੂੰ ਦੀਦਾਰ ਕਿਰਪਾ ਕਰਕੇ ਬਖਸ਼ਿਸ਼ ਕਰ ਦੇਵੋ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦਾ ਇਹੋ ਵੀ ਫਰਮਾਨ ਆਉਂਦਾ ਹੈ, ਕਹਿੰਦੇ ਹਨ ਉਹ ਗੁਰਮੁਖ ਪਿਆਰੇ ਬਾਰ-ਬਾਰ ਯਾਦ ਕਰਦੇ ਨੇ ਪਰਮਾਤਮਾ ਨੂੰ। ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪਿਆਰਾ ਸਤਿਪੁਰਸ਼ ਜੇ ਪਰਮੇਸ਼ਰ ਦੇ ਨਾਲ ਸਾਨੂੰ ਜੋੜ ਦੇਵੇ, ਰੱਬ ਦੇ ਨਾਲ ਸਾਡਾ ਮੇਲ ਕਰਾ ਦੇਵੇ, ਅਸੀਂ ਆਪਣਾ ਆਪ ਉਹਦੇ ਤੋਂ ਨਿਸ਼ਾਵਰ ਕਰ ਦੇਵਾਂਗੇ। ਕੋਈ ਜਨ ਹਾਸਿਓ ਦੇਵੈ ਜੋਰ, ਚਰਨ ਗਾਹਉ ਬਾਕਾਉ ਸੁਭ ਰਸਨਾ, ਦੀਜਹਿ ਪ੍ਰਾਨ ਅਕੋਰ। ਇਹ ਗੁਰਮੁਖ ਪਿਆਰਿਆਂ ਦੀ ਸਾਧ ਸੰਗਤ ਦੀ ਅਵਸਥਾ ਹੈ। ਜਦੋਂ ਰੱਬ ਦੇ ਨਾਲ ਮਿਲਣ ਦੀ ਜਗਿਆਸਤਾ ਭਾਵਨਾ ਪ੍ਰਗਟ ਹੁੰਦੀ ਹੈ, ਉਸ ਸਮੇਂ ਪਰਮਾਤਮਾ ਦੇ ਚਰਨਾਂ ਵਿੱਚ ਬਾਰ-ਬਾਰ ਬੇਨਤੀਆਂ ਕਰਦੇ ਨੇ ਔਰ ਰੱਬ ਦੇ ਨਾਲ ਮਿਲਿਆ ਹੋਇਆਂ ਦੀ ਭਾਲ ਕਰਦੇ ਹੈ। ਉਹਨਾਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੇ ਨਾਲ ਮਿਲਣ ਦਾ ਬਾਰ-ਬਾਰ ਯਤਨ ਕਰਦੇ ਹੈ, ਕਿਉਂਕਿ ਪਰਮੇਸ਼ਰ ਦੇ ਵਿਛੋੜੇ ਦਾ ਦੁੱਖ ਹੈ ਅੰਦਰ।
ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਜੋ ਗੁਰਮੁਖ ਪਿਆਰੇ ਵਾਹਿਗੁਰੂ ਨੂੰ ਯਾਦ ਕਰਦੇ ਹੈ, ਹਰ ਦਰਸ਼ਨ ਲਗੜਾ ਸਾਹ ਨਾਮ ਪਤੀ ਪਰਮੇਸ਼ਰ ਦਾ ਹੈ। ਜੀਵ ਰੂਪ ਸਖੀ ਔਰ ਗੁਰਮੁਖ ਪਿਆਰੇ ਬਾਰ-ਬਾਰ ਪਰਮੇਸ਼ਰ ਨੂੰ ਯਾਦ ਕਰਦੇ ਹਨ। ਓਟ ਗੋਬਿੰਦ ਗੋਪਾਲ ਰਾਏ। ਜਿਨ੍ਹਾਂ ਗੁਰਮੁਖਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਓਟ ਆਸਰਾ ਲਿਆ ਹੈ। ਗੋ ਨਾਮ ਪ੍ਰਿਥਵੀ ਦਾ ਹੈ ਤੇ ਪਾਲਣਾ ਨਾਮ ਪਾਲਣਾ ਕਰਨ ਵਾਲੇ ਪਰਵਰਿਸ਼ ਕਰਨ ਵਾਲੇ ਪਰਮੇਸ਼ਰ ਦਾ ਹੈ। ਉਹਨੂੰ ਗੋਪਾਲ ਆਖਿਆ ਜਾਂਦਾ ਹੈ। ਗੋਬਿੰਦ ਪ੍ਰਿਥਵੀ ਦੀ ਵਿਸ਼ੇਸ਼ ਕਰਕੇ ਬਿੰਦ ਰੱਖਿਆ ਕਰਦਾ ਹੈ, ਬਿੰਦ ਪ੍ਰਗਟ ਕਰਨ ਵਾਲਾ, ਸਭ ਜੀਵਾਂ ਨੂੰ ਪੈਦਾ ਕਰਨ ਵਾਲਾ, ਪਾਲਣਹਾਰਾ, ਪਰਵਰਿਸ਼ ਕਰਨ ਵਾਲਾ ਪਰਮੇਸ਼ਰ ਆਪ ਹੈ। ਐਸੇ ਵਾਹਿਗੁਰੂ ਜੀ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸਾਧ ਸੰਗਤ ਜੀ ਓਟ ਲੈਣਾ ਕੀਤੀ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਆਸਰਾ ਤੱਕਿਆ, ਮਨ ਕਰਕੇ ਵੀ ਵਾਹਿਗੁਰੂ ਦਾ ਆਸਰਾ ਹੈ, ਬਾਣੀ ਕਰਕੇ ਵੀ ਰੱਬ ਦਾ ਆਸਰਾ ਹੈ, ਸਰੀਰ ਕਰਕੇ ਵੀ ਪਰਮੇਸ਼ਰ ਦਾ ਆਸਰਾ ਜਿਨ੍ਹਾਂ ਗੁਰਮੁਖਾਂ ਨੇ ਤੱਕਿਆ ਹੈ। ਸੇਵਾ ਸੁਆਮੀ ਲਾਹੁ। ਉਹਨਾਂ ਗੁਰਮੁਖ ਪਿਆਰਿਆਂ ਨੇ ਆਪਣੇ ਮਾਲਕ ਦੀ ਸੇਵਾ ਕਰਕੇ ਲਾਹੋ ਮਾਨਸ ਜੋ ਅਮੋਲਕ ਜੀਵਨ ਹੈ ਇਹਦਾ ਲਾਹਾ ਪ੍ਰਾਪਤ ਕਰ ਲਿਆ ਹੈ। ਕਿਉਂਕਿ ਇਹ ਦੁਰਲਭ ਦੇਹੀ ਸਾਧ ਸੰਗਤ ਜੀ ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਬਾਅਦ ਪ੍ਰਾਪਤ ਹੋਈ ਹੈ, ਪਰ ਸਫਲੀ ਤਾਂ ਹੀ ਹੈ ਨਾ, ਲਾਹਾ ਇਹਦੇ ਵਿੱਚ ਬਣਮੁੱਲਾ ਤਾਂ ਹੀ ਪ੍ਰਾਪਤ ਹੋ ਸਕਦਾ ਜੇ ਵਾਹਿਗੁਰੂ ਦੀ ਭਗਤੀ ਕੀਤੀ ਜਾਵੇ, ਜੇ ਸੇਵਾ ਸਿਮਰਨ ਕੀਤਾ ਜਾਵੇ, ਗੁਰੂ ਵਾਲੇ ਬਣ ਕੇ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਜਾਵੇ। ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਫਰਮਾਨ ਕੀਤਾ ਹੈ, ਚਿਰੰਕਾਲ ਮਾਨਸ ਜਨਮ ਅਮੋਲ ਪਾਇਓ, ਸਫਲ ਜਨਮ ਗੁਰ ਚਰਨ ਸ਼ਰਨ ਕੈ। ਸਫਲਾ ਕਿਵੇਂ ਹੋ ਸਕਦਾ ਹੈ? ਜਨਮ ਗੁਰੂ ਚਰਨਾਂ ਦੀ ਸ਼ਰਨ ਗ੍ਰਹਿਣ ਕਰਕੇ, ਗੁਰੂ ਵਾਲੇ ਬਣ ਕੇ ਹੀ ਜੀਵ ਤੋਂ ਆਪਣੇ ਜਨਮ ਨੂੰ ਸਫਲਿਆ ਬਣਾ ਸਕਦਾ ਹੈ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦੇ ਚਰਨਾਂ ਦਾ ਆਸਰਾ ਤੱਕਿਆ, ਕੇਵਲ ਇੱਕ ਪਰਮਾਤਮਾ ਦੇ ਚਰਨਾਂ ਦੀ ਟੇਕ ਧਾਰਨ ਕੀਤੀ ਹੈ, ਉਹਨਾਂ ਨੇ ਸੇਵਾ ਤੇ ਸਿਮਰਨ ਕਰਕੇ ਆਪਣੇ ਜੀਵਨ ਦੇ ਵਿੱਚ ਲਾਹਾ ਪ੍ਰਾਪਤ ਕਰ ਲਿਆ ਹੈ। ਜਿਵੇਂ ਸਾਧ ਸੰਗਤ ਜੀ ਮਹਾਨ ਗੁਰਸਿੱਖ ਪਿਆਰੇ ਹੋਏ ਹੈ, ਜਿਨ੍ਹਾਂ ਨੇ ਆਪਣਾ ਜੀਵਨ ਹੀ ਸਾਰੀ ਸੇਵਾ ਦੇ ਵਿੱਚ ਲਗਾ ਦਿੱਤਾ ਹੈ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਅਨੰਨ ਪਿਆਰੇ ਗੁਰਸਿੱਖ ਭਾਈ ਮੰਝ ਜੀ ਮਹਾਰਾਜ ਸੱਚੇ ਪਾਤਸ਼ਾਹੀ ਦੀ ਸ਼ਰਨ ਧਾਰਨ ਕਰਨੇ ਤੋਂ ਪਹਿਲਾਂ ਸਖੀ ਸਰਵਰ ਦੇ ਪੁਜਾਰੀ ਸਨ, ਔਰ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਪਹਿਲਾਂ ਭਾਈ ਤੀਰਥਾ ਵੀ ਆਇਆ। ਭਾਈ ਮੰਝ ਜੀ ਕਰਕੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਪਿਆਰੇ ਗੁਰਸਿੱਖ ਪ੍ਰਚਲਿਤ ਹੈ। ਗਰੀਬ ਨਵਾਜ ਸਤਿਗੁਰੂ ਜੀ ਦੀ ਮਹਿਮਾ ਬਹੁਤ ਸਾਰੇ ਸਿੱਖਾਂ ਤੋਂ ਸੁਣੀ। ਮਨ ਵਿੱਚ ਇੱਕ ਦਿਨ ਭਾਵਨਾ ਜਾਗਰਿਤ ਹੋਈ ਕਿ ਕਿਉਂ ਨਾ ਮੈਂ ਐਸੇ ਗੁਰੂ ਦੇ ਜਾ ਕੇ ਦੀਦਾਰ ਕਰਕੇ ਆਵਾਂ। ਜਦੋਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਆ ਕੇ ਦੀਦਾਰ ਕੀਤੇ, ਮਨ ਜਿਹੜਾ ਸੀ ਗੁਰੂ ਚਰਨਾਂ ਦਾ ਭੌਰਾ ਬਣ ਗਿਆ। ਮਨ ਦੇ ਵਿੱਚ ਐਸੀ ਤਾਂਘ ਪੈਦਾ ਹੋਈ ਕਿ ਮੈਂ ਇਸ ਸਤਿਗੁਰਾਂ ਨੂੰ ਆਪਣਾ ਗੁਰੂ ਧਾਰਨ ਕਰ ਲਵਾਂ, ਮੈਂ ਇਹਨਾਂ ਤੋਂ ਸਿੱਖੀ ਨੂੰ ਧਾਰਨ ਕਰ ਲਵਾਂ। ਹਜ਼ੂਰ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਮੈਨੂੰ ਵੀ ਆਪਣਾ ਸਿੱਖ ਬਣਾ ਲਵੋ, ਮੈਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰ ਦੇਵੋ। ਅੰਤਰਜਾਮੀ ਗਰੀਬ ਨਵਾਜ ਹਜ਼ੂਰ ਨੇ ਬਚਨ ਕੀਤਾ, ਭਲਿਆ ਸਿੱਖੀ ਤੇ ਕਦੇ ਸਿੱਖੀ ਨਹੀਂ ਟਿਕ ਸਕਦੀ। ਮਹਾਰਾਜ ਸੱਚੇ ਪਾਤਸ਼ਾਹ ਇੱਕ ਐਸਾ ਬਚਨ ਕੀਤਾ, ਹਜ਼ੂਰ ਕਹਿੰਦੇ ਜੇ ਸਿੱਖੀ ਧਾਰਨ ਕਰਨੀ ਹੈ ਨਾ, ਫਿਰ ਹੋਰ ਦੁਨੀਆ ਦੇ ਆਸਰੇ ਤੈਨੂੰ ਛੱਡਣੇ ਪੈਣਗੇ, ਹੋਰ ਸਖੀ ਸਰਵਰਾਂ ਦੀ ਮੜੀਆਂ ਮੱਟਾਂ ਦੀ ਪੂਜਾ ਤੈਨੂੰ ਤਿਆਗਣੀ ਪਵੇਗੀ, ਤਾਂ ਤੈਨੂੰ ਸਿੱਖੀ ਧਾਰਨ ਹੋ ਸਕਦੀ ਹੈ, ਤਾਂ ਤੂੰ ਗੁਰੂ ਦਾ ਸਿੱਖ ਬਣ ਸਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਕੁਝ ਛੱਡਣ ਦੀ ਤਿਆਰ, ਪਰ ਮੈਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰ ਦੇਵੋ। ਗਰੀਬ ਨਵਾਜ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਸਾਧ ਸੰਗਤ ਜੀ ਗਰੀਬ ਨਵਾਜ ਹਜ਼ੂਰ ਦੇ ਚਰਨਾਂ ਤੇ ਨਮਸਕਾਰ ਕਰਕੇ ਆਪਣੇ ਨਗਰ ਵਿੱਚ ਜਾ ਕਰਕੇ ਸਾਧ ਸੰਗਤ ਜਿਹੜਾ ਮੱਠ ਬਣਿਆ ਹੋਇਆ ਸੀ ਉਹਨੂੰ ਢਾਹ ਦਿੱਤਾ। ਔਰ ਫਿਰ ਸਹਿਜੇ ਸਹਿਜੇ ਹਜ਼ੂਰ ਨੇ ਜਦੋਂ ਪਰਖ ਕੀਤੀ, ਕਸਵੱਟੀ ਲਾਈ, ਘਰ ਦੇ ਵਿੱਚ ਜਿੰਨੇ ਵੀ ਕੋਈ ਪਸ਼ੂ ਸਨ ਉਹ ਮਰਨੇ ਸ਼ੁਰੂ ਹੋ ਗਏ, ਔਰ ਸਿਰ ਤੇ ਵਿਆਜ ਚੜ੍ਹ ਜਾ ਕਰਜ਼ਾ ਚੜ੍ਹ ਜਾਣਾ ਕੀਤਾ।
ਪਰ ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਦਾ ਭਾਵਰਾ ਬਣ ਕੇ ਰਿਹਾ, ਅਡੋਲ ਨਿਸ਼ਚਾ ਸਤਿਗੁਰਾਂ ਦੇ ਚਰਨਾਂ ਤੇ ਰੱਖਣਾ ਕੀਤਾ ਹੈ। ਤੇ ਮਹਾਨ ਤਮਾਮ ਜਦੋਂ ਗੁਰੂ ਘਰ ਦੀਆਂ ਸੇਵਾਵਾਂ ਨੂੰ ਨਿਭਾਇਆ, ਸਾਧ ਸੰਗਤ ਜੀ ਹਿਰਦੇ ਦਾ ਪਿਆਰ ਤੇ ਅੰਦਰ ਦੀ ਭਾਵਨਾ ਦੇਖ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਘੁੱਟ ਕਰਕੇ ਛਾਤੀ ਦੇ ਨਾਲ ਲਾ ਕਰਕੇ ਵਰ ਵੀ ਸਤਿਗੁਰਾਂ ਨੇ ਭਾਈ ਮੰਝ ਜੀ ਨੂੰ ਹੀ ਬਖਸ਼ਿਸ਼ ਕੀਤਾ ਹੈ। ਹਾਲਾਂਕਿ ਉਹ ਸਮੇਂ ਤੋਂ ਪਹਿਲਾਂ ਵੀ ਮਹਾਨ ਕਿੰਨੇ ਗੁਰਸਿੱਖ ਗੁਰੂ ਘਰ ਦੇ ਵਿੱਚ ਸਨ, ਪਰ ਭਾਈ ਮੰਝ ਜੀ ਨੂੰ ਹੀ ਕਿਉਂ ਐਸਾ ਵਰ ਮਿਲਿਆ? ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਗੋਹਿ ਥਾ ਜਗ ਲੰਘਣ ਹਾਰਾ। ਕਿਉਂਕਿ ਅੰਦਰ ਪਿਆਰ ਸੀ, ਮਨ ਬਾਣੀ ਸਰੀਰ ਗੁਰੂ ਚਰਨਾਂ ਵਿੱਚ ਅਰਪਣ ਕਰ ਦਿੱਤਾ ਸੀ। ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਦੀ ਟੇਕ ਲੈ ਲਈ ਸੀ, ਇਸ ਕਰਕੇ ਹਜ਼ੂਰ ਨੇ ਇਹ ਵਰ ਬਖਸ਼ਿਆ। ਔਰ ਐਸੇ ਮਹਾਨ ਗੁਰਸਿੱਖ ਭਾਈ ਬਹਿਲੋ ਜੀ ਵੀ ਜਿਨ੍ਹਾਂ ਨੇ ਸਾਧ ਸੰਗਤ ਵਰ ਪ੍ਰਾਪਤ ਕੀਤਾ, ਭਾਈ ਬਹਿਲੋ ਸਭ ਤੋਂ ਪਹਿਲੋ। ਇਹ ਗੁਰੂ ਘਰ ਦੇ ਵਿੱਚ ਐਸੇ ਮਹਾਨ ਸਿੱਖ ਹੋਏ ਹੈ ਜਿਨ੍ਹਾਂ ਨੇ ਸਾਧ ਸੰਗਤ ਜੀ ਸਾਰਾ ਜੀਵਨ ਹੀ ਆਪਣਾ ਸੇਵਾ ਤੇ ਸਿਮਰਨ ਦੇ ਵਿੱਚ ਲਾ ਕੇ ਲੋਕ ਪਰਲੋਕ ਸਵਾਰਨਾ ਕੀਤਾ ਹੈ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਨ ਕਰ ਰਹੇ ਹੈ, ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ। ਉਹਨਾਂ ਗੁਰਮੁਖ ਪਿਆਰਿਆਂ ਨੇ ਸਾਧ ਸੰਗਤ ਸੇਵਾ ਤੇ ਸਿਮਰਨ ਕਰਕੇ ਆਪਣੇ ਜੀਵਨ ਦੇ ਵਿੱਚ ਲਾਹਾ ਪ੍ਰਾਪਤ ਕਰ ਲਿਆ, ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਦਾ ਮਨ ਬਾਣੀ ਸਰੀਰ ਕਰਕੇ ਆਸਰਾ ਤੱਕਿਆ ਹੈ। ਕਿਉਂਕਿ ਲਾਹਾ ਵੀ ਸਾਧ ਸੰਗਤ ਜੀ ਇੱਕ ਤਰ੍ਹਾਂ ਦਾ ਨਹੀਂ ਹੈ। ਦੁਨੀਆ ਦੇ ਲਾਭ ਇਹ ਕਈ ਪ੍ਰਕਾਰ ਦੇ ਹੈ। ਕੋਈ ਬਹੁਤੇ ਧਨ ਨੂੰ ਪ੍ਰਾਪਤ ਕਰਕੇ ਕਹਿੰਦਾ ਬੜਾ ਲਾਹਾ ਮਿਲਿਆ, ਪਦਾਰਥਾਂ ਦੀ ਇਕੱਤਰਤਾ ਕਰਕੇ ਆਖਦਾ ਕਿ ਬਹੁਤ ਵੱਡਾ ਲਾਹਾ ਮਿਲ ਗਿਆ, ਜਾਂ ਫਿਰ ਕਿਸੇ ਵਪਾਰ ਦੇ ਵਿੱਚ ਵੱਡਾ ਲਾਭ ਪ੍ਰਾਪਤ ਹੋ ਗਿਆ। ਪਰ ਜੋ ਮਨੁੱਖਾ ਜੀਵਨ ਨੂੰ ਸਫਲਿਆ ਕਰਨ ਰੂਪੀ ਲਾਹਾ ਪ੍ਰਾਪਤ ਕਰਨਾ ਹੈ, ਇਹ ਕਿਸੇ ਵਿਰਲਿਆਂ ਹੀ ਗੁਰਮੁਖਾਂ ਦੇ ਹਿੱਸੇ ਆਉਂਦਾ ਹੈ। ਕਿਹਨਾਂ ਦੇ ਹਿੱਸੇ ਆਇਆ? ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਪਰਮੇਸ਼ਰ ਦਾ ਆਸਰਾ ਤੱਕਿਆ ਹੈ। ਤਿਨਾਂ ਦੇ ਪਰਥਾਏ ਹਜੂਰ ਦੇ ਪਾਵਨ ਮੁਖ ਵਾਕ ਹਨ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਸ਼ਰਨ ਧਾਰਨ ਕਰਕੇ ਓਟ ਆਸਰਾ ਲੈਣੇ ਕਰਕੇ ਸਭ ਜੰਮਣ ਮਰਨ ਦੇ ਦੁੱਖ ਵੀ ਮਿਟ ਜਾਂਦੇ ਹੈ। ਐਸੇ ਪਰਮਾਤਮਾ ਦਾ ਉਹ ਗੁਰਮੁਖ ਪਿਆਰੇ ਆਸਰਾ ਤੱਕਦੇ ਹਨ। ਦੇਖਿਆ ਪੋਹਿ ਨ ਸਕਈ, ਦੇਖ ਜ਼ਹਿਰ ਦੀ ਨਿਆਈ ਸਾਧ ਸੰਗਤ ਜੀ ਜੋ ਸਰਦੀ ਹੈ ਨਾ, ਉਹ ਕਦੇ ਵੀ ਉਹਨਾਂ ਗੁਰਮੁਖਾਂ ਨੂੰ ਪੋ ਨਹੀਂ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇਖ ਜ਼ਹਿਰ ਦੀ ਨਿਆਈ ਜਿਹੜੇ ਵਿਸ਼ੇ ਵਾਸ਼ਨਾ ਹੈ, ਐਸੀ ਇਹਨਾਂ ਦੀ ਪ੍ਰਬਲਤਾ ਹੈ, ਉਹ ਵਿਕਾਰ ਵੀ ਉਹਨਾਂ ਗੁਰਮੁਖਾਂ ਨੂੰ ਪੋਹ ਨਹੀਂ ਸਕਦੇ। ਜਿਨ੍ਹਾਂ ਨੇ ਸਾਧੂ ਜਨਾਂ ਦੀ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੇ ਗੁਣ ਗਾਏ ਹੈ, ਜੋ ਗੁਰਮੁਖ ਪਿਆਰੇ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਨੂੰ ਯਾਦ ਕਰਦੇ ਹਨ, ਹਜੂਰ ਕਹਿੰਦੇ ਵੇਖਿਆ ਪੋਹ ਨਾ ਸਕਈ। ਵੇਖ ਜ਼ਹਿਰ ਦੀ ਨਿਆਈ ਵਿਕਾਰ ਉਹਨਾਂ ਨੂੰ ਪੋਹ ਵੀ ਨਹੀਂ ਸਕਦੇ। ਆਪਣੇ ਅਧੀਨ ਦਾ ਕੀ ਕਰਨਾ, ਉਹਨਾਂ ਨੂੰ ਸਪਰਸ਼ ਵੀ ਨਹੀਂ ਕਰ ਸਕਦੇ, ਆਪਣੇ ਅਧੀਨ ਨਹੀਂ ਗੁਰਮੁਖਾਂ ਨੂੰ ਕਰ ਸਕਦੇ। ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕੀਤਾ, ਸਾਧ ਸੰਗਤ ਵਿੱਚ ਮਿਲ ਕੇ ਜੋ ਰੱਬ ਦੇ ਗੁਣ ਗਾਉਂਦੇ ਹਨ, ਉਹਨਾਂ ਗੁਰਮੁਖ ਪਿਆਰਿਆਂ ਦੀ ਸੁਰਤ ਜਿੱਥੋਂ ਉਖੜੀ ਸੀ ਨਾ, ਪੈਦਾ ਹੋਈ ਸੀ, ਉੱਥੇ ਹੀ ਜਾਗ ਕਰਕੇ ਪਰਮੇਸ਼ਰ ਦੇ ਵਿੱਚ ਮਿਲ ਜਾਣਾ ਕੀਤੀ ਹੈ। ਜਹ ਤੇ ਉਪਜੀ ਤਹ ਮਿਲੀ, ਉਪਜੀ ਤੋਂ ਭਾਵ ਪੈਦਾ ਹੋਈ ਸੀ, ਪ੍ਰਗਟ ਹੋਣਾ ਕੀਤੀ ਸੀ। ਅਥਵਾ ਇਹ ਜੀਵ ਰੂਪ ਸਖੀ ਨੇ ਜਿੱਥੋਂ ਪਰਮਾਤਮਾ ਦੇ ਸਰੂਪ ਦੇ ਵਿੱਚੋਂ ਵਿਛੜ ਕਰਕੇ ਸੰਸਾਰ ਵਿੱਚ ਜਨਮ ਧਾਰਨ ਕੀਤਾ ਸੀ, ਉੱਥੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਅਭੇਦਤਾ ਨੂੰ ਪਾ ਲੈਣਾ ਕੀਤਾ ਹੈ। ਸੱਚੀ ਪ੍ਰੀਤ ਸਮਾਹੋ, ਕਿਉਂਕਿ ਹਿਰਦੇ ਅੰਦਰ ਪਰਮਾਤਮਾ ਦੀ ਸੱਚੀ ਪ੍ਰੀਤ ਧਾਰਨ ਕੀਤੀ ਹੈ। ਦੁਨੀਆ ਦੇ ਸਭ ਝੂਠੇ ਪਿਆਰ ਜਾਣ ਕਰਕੇ ਤਿਆਗ ਦਿੱਤੇ ਨੇ। ਐਸੀ ਮਨ ਵਿੱਚ ਭਾਵਨਾ, ਐਸਾ ਮਨ ਵਿੱਚ ਨਿਸ਼ਚਾ ਧਾਰਨ ਕਰਕੇ ਹੀ ਪਰਮਾਤਮਾ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। हे ਪਰਮਾਤਮਾ ਜੀ, ਆਪ ਜੀ ਦੇ ਚਰਨਾਂ ਦੀ ਪ੍ਰੀਤ ਸੱਚੀ ਜਾਣ ਕਰਕੇ ਤੁਹਾਡੇ ਚਰਨਾਂ ਦੇ ਨਾਲ ਮਹਾਰਾਜ ਅਸਾਂ ਨੇ ਪ੍ਰੀਤ ਜੋੜੀ ਹੈ।
ਇਸ ਸੁਰਤੀ ਬਿਰਤੀ ਨੂੰ ਤੁਹਾਡੇ ਚਰਣੀ ਲਗਾਇਆ ਹੈ। ਇਹ ਦੁਨੀਆ ਦਾ ਝੂਠਾ ਪਿਆਰ ਜਾਣ ਕਰਕੇ ਮਹਾਰਾਜ ਸਭ ਪ੍ਰੀਤਾਂ ਨੂੰ ਤੋੜ ਦਿੱਤਾ ਹੈ। ਦੁਨੀਆ ਦੀ ਸਭ ਪ੍ਰੀਤਾਂ ਜਿਹੜੀਆਂ ਝੂਠੀਆਂ ਜਾਣ ਕਰਕੇ ਮਹਾਰਾਜ ਪ੍ਰੀਤ ਰੂਪੀ ਜਿਹੜੀ ਡੋਰ ਹਨ ਸਭ ਤੋੜ ਦਿੱਤੀਆਂ ਨੇ। ਇਸ ਲਈ ਹੀ ਪਿਆਰੇ ਪਰਮਾਤਮਾ ਆਪ ਦੇ ਚਰਨਾਂ ਦਾ ਜੋ ਪਿਆਰ ਹੈ ਉਹ ਸਦਾ ਵਾਸਤੇ ਹੀ ਸੱਚਾ ਹੈ। ਜਿਨ੍ਹਾਂ ਗੁਰਮੁਖਾਂ ਨੇ ਆਪਣੇ ਹਿਰਦੇ ਅੰਦਰ ਵਾਹਿਗੁਰੂ ਦੀ ਪ੍ਰੀਤ ਧਾਰਨ ਕੀਤੀ ਸਮਾਹ, ਉਹ ਗੁਰਮੁਖਾਂ ਨੇ ਵਾਹਿਗੁਰੂ ਦੇ ਵਿੱਚ ਸਮਾ ਜਾਣਾ ਕੀਤਾ ਹੈ। ਪਾਰਾਵਾਰ ਤੋਂ ਰਹਿਤ ਜੋ ਪਰਮੇਸ਼ਰ ਹੈ ਸਤ ਚੇਤਨ ਆਨੰਦ ਸਰੂਪ ਹੈ, ਬ੍ਰਹਮ ਸਰੂਪ ਹੈ, ਸਭ ਥਾਵਾਂ ਤੇ ਹੈ, ਹਰ ਇੱਕ ਘਟ ਦੇ ਅੰਦਰ ਵਰਤ ਰਿਹਾ ਹੈ। ਹਜੂਰ ਕਹਿੰਦੇ ਉਹ ਪਰਮਾਤਮਾ ਨੇ ਹਿਰਦੇ ਦਾ ਪਿਆਰ ਦੇਖ ਕਰਕੇ ਜੀਵ ਰੂਪ ਸਾਖੀ ਦੀ ਬਿਰਤੀ ਰੂਪ ਬਾਹ ਨੂੰ ਫੜ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਦਿਆ ਹੈ। ਕਰ ਗਹਿ ਲੀਨੀ ਪਾਰ ਬ੍ਰਹਮ, ਪਰਮਾਤਮਾ ਨੇ ਜੀਵ ਦੀ ਬਿਰਤੀ ਰੂਪੀ ਬਾਹ ਨੂੰ ਫੜ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਲੈਣਾ ਕੀਤਾ। ਭਾਵ ਉਹਨਾਂ ਗੁਰਮੁਖਾਂ ਨੂੰ ਆਪਣੇ ਚਰਨੀ ਜੋੜ ਲਿਆ ਹੈ। ਦੁਬਾਰਾ ਫਿਰ ਉਹਨਾਂ ਗੁਰਮੁਖਾਂ ਨੇ ਕਦੇ ਪਰਮੇਸ਼ਰ ਤੋਂ ਵਿਛੜਨਾ ਨਹੀਂ ਕੀਤਾ। ਕਰਮਾਂ ਅਨੁਸਾਰ ਜਿਵੇਂ ਰੱਬ ਤੋਂ ਵਿਛੋੜਾ ਹੋਇਆ ਤੇ ਮਾਤ ਲੋਕ ਤੇ ਜਨਮ ਪ੍ਰਾਪਤ ਹੋ ਗਿਆ, ਵਾਸ਼ਨਾ ਦੇ ਬੱਝੇ ਹੋਏ ਕਦੇ ਜਨਮਦੇ ਕਦੇ ਮਰਦੇ ਆ। ਪਰ ਹਜੂਰ ਕਹਿੰਦੇ ਹਨ ਦੁਬਾਰਾ ਉਹਨਾਂ ਗੁਰਮੁਖਾਂ ਨੂੰ ਮੌਤ ਮਾਰ ਨਹੀਂ ਸਕਦੀ, ਵਾਸ਼ਨਾ ਦੇ ਬੱਝੇ ਹੋਏ ਜਨਮ ਨਹੀਂ ਧਾਰਨ ਕਰ ਸਕਦੇ, ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਹੈ। ਜਿਨ੍ਹਾਂ ਦੀ ਸੁਰਤੀ ਬਿਰਤੀ ਰੂਪੀ ਬਾਹ ਨੂੰ ਫੜ ਕੇ ਰੱਬ ਨੇ ਆਪਣੀ ਅਭੇਰਤਾ ਕਰਾ ਦਿੱਤੀ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਹੈ, ਲੱਖਾਂ ਵਾਰ ਉਸ ਵਾਹਿਗੁਰੂ ਮਾਲਕ ਤੋਂ ਬਲਿਹਾਰ ਜਾਂਦੇ ਹਾਂ। ਇੱਕ ਵਾਰ ਨਹੀਂ ਬਾਰ-ਬਾਰ ਲੱਖਾਂ ਵਾਰ ਪਰਮੇਸ਼ਰ ਤੋਂ ਘੁੰਮ ਵਾਰਨੇ ਜਾਣਾ ਚਾਹੀਦਾ ਹੈ। ਜੋ ਅਕਾਲ ਪੁਰਖ ਪਰਮਾਤਮਾ ਗਮਤਾ ਤੋਂ ਰਹਿਤ ਹੈ ਔਰ ਅਗਾਹ ਵਾਹਿਗੁਰੂ ਜੀ ਦਾ ਸਰੂਪ ਹੈ, ਜਿਹਦਾ ਕੋਈ ਗਾਹਿਆ ਨਹੀਂ ਜਾ ਸਕਦਾ ਜਿਸ ਰੱਬ ਨੂੰ, ਜਿਸ ਪਰਮੇਸ਼ਰ ਦਾ ਕੋਈ ਥੇ ਦਾ ਅੰਤ ਨਹੀਂ ਪਾਇਆ ਜਾ ਸਕਦਾ, ਔਰ ਸਦੀਵ ਕਾਲ ਵਾਸਤੇ ਸੱਚਾ ਸੱਜਣ ਹੈ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਐਸਾ ਪਰਮ ਪਿਤਾ ਪਰਮਾਤਮਾ ਸੱਚਾ ਸੱਜਣ ਹੈ ਜੋ ਜੀਵ ਦੇ ਨਾਲ ਸਾਧ ਸੰਗਤ ਜੀ ਕਦੇ ਵੀ ਜੀਵ ਦੇ ਨਾਲ ਸਾਥ ਨਹੀਂ ਛੱਡਣਾ ਕਰਦਾ। ਅਕਾਲ ਪੁਰਖ ਵਾਹਿਗੁਰੂ ਹਰ ਸਮੇਂ ਜੀਵ ਦੇ ਨਾਲ ਨਿਭਣ ਵਾਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੇ ਪ੍ਰਾਣਾ ਤਾਰੇ ਜੀਵ, ਪਰਮੇਸ਼ਰ ਦੇ ਨਾਲ ਤੂੰ ਮਿੱਤਰਤਾ ਸੱਜਣਤਾ ਪਾ ਕੇ ਤਾਂ ਦੇਖ। ਅਕਾਲ ਪੁਰਖ ਵਾਹਿਗੁਰੂ ਕਦੇ ਵੀ ਸੱਜਣਤਾ ਤਿਆਗਦਾ ਨਹੀਂ ਹੈ, ਸਭ ਥਾਵਾਂ ਤੇ ਨਾਲ ਨਿਭਦਾ ਹੈ। ਦੁਨੀਆ ਦੀ ਜਿਹੜੀ ਮਿੱਤਰਤਾ ਹੈ, ਦੁਨੀਆ ਦੀ ਜੋ ਸੱਜਣਤਾ ਹੈ, ਕੇਵਲ ਦੁਨੀਆ ਤੱਕ ਸੀਮਤ ਹੈ। ਪਰ ਰੱਬ ਦੇ ਨਾਲ ਜਿਹੜੀ ਕਿਸੇ ਨੇ ਮਿੱਤਰਤਾ ਪਾ ਲੈਣੀ ਹੈ ਨਾ, ਉਹ ਕਦੇ ਪਰਮੇਸ਼ਰ ਸਾਥ ਛੱਡਦਾ ਹੀ ਨਹੀਂ ਹੈ, ਔਕੜ ਵੇਲੇ ਵੀ ਨਾਲ ਨਿਭਦਾ ਹੈ। ਦੁਨੀਆ ਦੀ ਮਿੱਤਰਤਾ ਤਾਂ ਐਵੇਂ ਹੈ, ਮਿੱਤਰ ਲੋੜੇਨ ਸੋ ਖਾਧਾ ਤਾ। ਕਹਿੰਦੇ ਹਨ ਕਿ ਜੇ ਸਮੇਂ ਧਨ ਪਦਾਰਥ ਦੇਖੇ ਜਾਂਦੇ ਆ ਤਾਂ ਕਹਿੰਦੇ ਜੀ ਇਹ ਸਾਡਾ ਮਿੱਤਰ ਹੈ, ਸਾਡਾ ਸਖਾ ਹੈ ਜੀ, ਸਾਡਾ ਸੰਬੰਧੀ ਹੈ, ਸਾਡਾ ਸੱਜਣ ਹੈ। ਪਰ ਔਕੜ ਦੇ ਸਮੇਂ ਕੋਈ ਵੀ ਐਸੀ ਦੁਨੀਆ ਦੀ ਸੱਜਣਤਾ ਮਿੱਤਰਤਾ ਨਾਲ ਨਹੀਂ ਨਿਭਦੀ, ਹਰ ਕੋਈ ਸਾਥ ਛੱਡ ਜਾਂਦਾ ਹੈ। ਪਰ ਪਰਮੇਸ਼ਰ ਅਜਿਹਾ ਸੱਜਣ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਸੱਚਾ ਸੱਜਣ ਹੈ। ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਰਮਾਨ ਕੀਤਾ ਹੈ, ਬਾਰ ਜਾਓ ਲੱਖ ਬੇਰੀਆ ਹਰ ਸੱਜਣ ਅਗਮ ਅਗਾਹ। ਉਹ ਸੱਚੇ ਪਰਮਾਤਮਾ ਵਾਹਿਗੁਰੂ ਦੀ ਸੱਜਣਤਾ ਵਿੱਚ ਸਾਨੂੰ ਬਲਿਹਾਰ ਜਾਣਾ ਚਾਹੀਦਾ ਹੈ, ਲੱਖਾਂ ਵਾਰ ਘੁੰਮ ਵਾਰਨੇ ਜਾਣਾ ਚਾਹੀਦਾ ਹੈ। ਜੋ ਗੁਰਮੁਖ ਪਿਆਰੇ ਨਾਰਾਇਣ ਹੈ, ਨਾਰਾਂ ਦੇ ਵਿੱਚ ਆਏ ਹੋਏ ਪਰਮਾਤਮਾ ਦੀ ਸ਼ਰਨ ਦੇ ਵਿੱਚ ਪੈ ਗਏ ਹਨ। ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਸਭ ਤੋਂ ਵੱਡੀ ਔਰ ਲਾਹੇਵੰਦ ਜਾਣ ਕੇ ਜਿਨ੍ਹਾਂ ਗੁਰਮੁਖਾਂ ਨੇ ਪਰਮੇਸ਼ਰ ਦੀ ਸ਼ਰਨ ਧਾਰਨ ਕਰ ਲਈ ਹੈ। ਨਾਨਕ ਦਰ ਪਈਆ ਉਹ ਗੁਰਮੁਖ ਪਿਆਰੇ ਪਰਮਾਤਮਾ ਦੇ ਸਰੂਪ ਰੂਪੀ ਘਰ ਦੇ ਵਿੱਚ ਪਏ ਹੈ। ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵਿੱਚ ਉਹਨਾਂ ਦੀ ਪ੍ਰਵਾਨਗੀ ਹੋ ਗਈ ਹੈ।
ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਰਨ ਧਾਰਨ ਕਰ ਲਈ। ਹਜ਼ੂਰ ਕਹਿੰਦੇ ਹਨ ਪਰਮਾਤਮਾ ਦੀ ਸ਼ਰਨ ਧਾਰਨ ਕਰਨ ਦੀ ਐਸੀ ਵਡਿਆਈ ਹੈ, ਦੁਨੀਆ ਦੇ ਸਾਰੇ ਭੈ ਵੀ ਜੀਵ ਦੇ ਮੁੱਕ ਜਾਂਦੇ ਹੈ। ਡਰ ਕਰਕੇ ਹੀ ਬਾਰ-ਬਾਰ ਜੀਵ ਤੜਪਦਾ ਰਹਿੰਦਾ ਹੈ, ਬਾਰ-ਬਾਰ ਤੜਪਦਾ ਰਹਿੰਦਾ ਹੈ। ਪਰ ਜੇ ਪਰਮੇਸ਼ਰ ਦੀ ਸ਼ਰਨ ਧਾਰਨ ਕਰ ਲੈਂਦਾ, ਵਾਹਿਗੁਰੂ ਹਿਰਦੇ ਵਿੱਚ ਅਡੋਲ ਨਿਸ਼ਚਾ ਤੇ ਭਰੋਸਾ ਬਖਸ਼ਿਸ਼ ਕਰ ਦਿੰਦਾ ਹੈ। ਹਜ਼ੂਰ ਦਾ ਪਾਵਨ ਮੁਖ ਵਾਕ ਹੈ, ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਜੰਮਣ ਮਰਨ ਦੇ ਦੁੱਖ ਵੀ ਮਿਟ ਜਾਣਾ ਕੀਤੇ ਹੈ, ਔਰ ਸੁਖ ਸਰੂਪ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ। ਐਸੀ ਪਰਮਾਤਮਾ ਦੀ ਸ਼ਰਨ ਧਾਰਨ ਕਰਨ ਦੀ ਵਡਿਆਈ ਹੈ। ਹਜ਼ੂਰ ਦਾ ਬਚਨ ਆਉਂਦਾ ਹੈ, ਜਿਹੜੇ ਦੁਨੀਆ ਦੇ ਅੰਦਰ ਸਭ ਜੀਵਾਂ ਨੂੰ ਵਿਕਾਰਾਂ ਨੇ ਅਧੀਨ ਕਰਨਾ ਕੀਤਾ ਹੈ, ਐਸੇ ਜਿਹੜੀ ਪ੍ਰਬਲਤਾ ਹੈ ਪੰਜਾਂ ਵਿਕਾਰਾਂ ਦੀ, ਪੰਜਾਂ ਦੂਤਾਂ ਦੀ, ਪਰਮਾਤਮਾ ਆਪ ਜੀ ਦੀ ਸ਼ਰਨ ਧਾਰਨ ਕਰਕੇ ਉਹਨਾਂ ਪੰਜਾਂ ਦੁਸ਼ਟਾਂ ਨੂੰ ਅਸੀਂ ਸਾਧ ਲੈਣਾ ਕੀਤਾ ਹੈ। ਤੇਰੀ ਸ਼ਰਨ ਤੇਰਾ ਪਰਵਾਸਾ, ਪੰਜ ਦੁਸ਼ਟ ਲੈ ਸਾਧੇ। ਇਹਨਾਂ ਨੂੰ ਸਾਧਨਾ ਆਪਣੇ ਬਲ ਦੇ ਨਾਲ ਸਾਧ ਸੰਗਤ ਦੀ ਨਾਮੁਮਕਿਨ ਹੈ। ਪਰ ਜੇ ਪਰਮੇਸ਼ਰ ਦੀ ਸ਼ਰਨ ਧਾਰਨ ਕੀਤੀ ਜਾਵੇ, ਗੁਰੂ ਚਰਨਾਂ ਦਾ ਆਸਰਾ ਲਿਆ ਜਾਵੇ, ਹਜ਼ੂਰ ਕਹਿੰਦੇ ਸੁਭਾਵਿਕ ਹੀ ਇਹਨਾਂ ਨੂੰ ਆਪਣੇ ਵਸੀਕਾਰ ਕਰ ਲਿਆ ਜਾ ਸਕਦਾ ਹੈ। ਇਹੋ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੁ। ਜਿਨ੍ਹਾਂ ਜਗਿਆਸੂ ਰੂਪ ਸਖੀਆਂ ਨੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਸ਼ਰਨ ਧਾਰਨ ਕੀਤੀ ਹੈ, ਮਨ ਬਾਣੀ ਸਰੀਰ ਪਤੀ ਪਰਮੇਸ਼ਰ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ ਹੈ, ਉਹ ਗੁਰਮੁਖ ਪਿਆਰੇ ਮਹਾਤਮਾ ਰੂਪ ਸਖੀਆਂ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਗਏ ਹਨ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪੋਹ ਦੇ ਮਹੀਨੇ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਬਦ ਦੀ ਸਮਾਪਤੀ ਦੀ ਅਖੀਰਲੀ ਪੰਕਤੀਆਂ ਵਿੱਚ ਫੇਰ ਫਰਮਾਨ ਕਰਦੇ ਹੈ, ਪੋਹ ਸੁਹੰਦਾ ਸਰਬ ਸੁਖ। ਸੁਹੰਦਾ ਕਿਹਨਾਂ ਦੇ ਵਾਸਤੇ ਪੋਹ ਦਾ ਮਹੀਨਾ ਸੁਹੇਲਾ ਹੈ, ਸ਼ੋਭਨੀਕ ਹੈ, ਸੁੰਦਰਤਾ ਸਹਿਤ ਹੈ, ਭਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੋਹ ਸੁਹੰਦਾ ਸਰਬ ਸੁਖ। ਔਰ ਇਸ ਮਹੀਨੇ ਅੰਦਰ ਕਹਿੰਦੇ ਕਿਹਨਾਂ ਗੁਰਮੁਖਾਂ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਸੁੱਖਾਂ ਦੀ ਭਾਲ ਵਾਸਤੇ ਕਿੰਨਾ ਯਤਨ ਕੀਤਾ ਜਾਂਦਾ ਹੈ। ਔਰ ਹਰ ਕੋਈ ਜੀਵ ਯਤਨਸ਼ੀਲ ਵੀ ਹੈ ਕਿ ਮੇਰੀ ਜ਼ਿੰਦਗੀ ਵਿੱਚ ਸੁੱਖ ਹੀ ਮੈਨੂੰ ਪ੍ਰਾਪਤ ਹੋਣ, ਮੈਨੂੰ ਦੁੱਖ ਨਾ ਹੀ ਲੱਗਣ ਤੇ ਚੰਗੀ ਗੱਲ ਹੈ। ਕੋਈ ਮਨ ਕਰਕੇ ਦੁਖੀ ਹੈ, ਕੋਈ ਤਨ ਕਰਕੇ ਦੁਖੀ ਹੈ। ਪਰ ਹਜ਼ੂਰ ਕਹਿੰਦੇ ਹਨ ਇਹ ਸੰਸਾਰ ਜਿਹੜਾ ਹੈ ਨਾ, ਇਹ ਦੁੱਖਾਂ ਦਾ ਘਰ ਹੈ। ਪਰ ਕਿਹਨਾਂ ਨੇ ਦੁੱਖਾਂ ਨੂੰ ਸੁਖ ਸਰੂਪ ਸਮਝਣਾ ਕੀਤਾ, ਜਿਨ੍ਹਾਂ ਗੁਰਮੁਖਾਂ ਨੇ ਪਰਮੇਸ਼ਰ ਦੀ ਸ਼ਰਨ ਧਾਰਨ ਕਰ ਲਈ ਹੈ, ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਅੰਦਰ ਅਡੋਲ ਨਿਸ਼ਚਾ ਪਰਮਾਤਮਾ ਦੇ ਚਰਨਾਂ ਦਾ, ਉਹ ਤਾਂ ਸੁਖ ਦੁੱਖ ਦੋਨੋਂ ਸਮ ਕਰ ਮਾਨੈ, ਔਰ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਇਹ ਕਹਿੰਦੇ ਹਨ ਕਿ ਜਿਤਨੇ ਵੀ ਸੰਸਾਰ ਦੀਆਂ ਆਸਾਂ ਮਨਸਾਂ ਨੇ ਸਭ ਤਿਆਗ ਕਰਕੇ ਸੁੱਖ ਦੁੱਖ ਵਿੱਚ ਸਮਾਨ ਬਿਰਤੀ ਰੱਖ ਕੇ ਪਰਮਾਤਮਾ ਨੂੰ ਯਾਦ ਕਰਦੇ ਹੈ, ਉਹਨਾਂ ਗੁਰਮੁਖ ਪਿਆਰਿਆਂ ਨੂੰ ਪਰਮ ਸੁੱਖਾਂ ਦੀ ਪ੍ਰਾਪਤੀ ਹੋ ਗਈ। ਹਜ਼ੂਰ ਕਹਿੰਦੇ ਪੋਹ ਦਾ ਮਹੀਨਾ ਵੀ ਉਹਨਾਂ ਗੁਰਮੁਖਾਂ ਦੇ ਵਾਸਤੇ ਸ਼ੋਭਾ ਵਾਲਾ ਹੈ। ਜਿਸ ਬਖਸ਼ੇ ਬੇਪਰਵਾਹ, ਜੋ ਬੇਪਰਵਾਹ ਅਡੋਲ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦਾ ਸਰੂਪ ਹੈ, ਐਸਾ ਪਰਮੇਸ਼ਰ ਜਿਨ੍ਹਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਆਪਣੀ ਯਾਦ ਵਸਾ ਦਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੋਹ ਸੁਹੰਦਾ ਸਰਬ ਸੁਖ। ਉਹਨਾਂ ਦੀ ਸ਼ਰਧਾ ਰੂਪ ਝੋਲੀ ਵਿੱਚ ਸਾਰੇ ਸੁੱਖ ਵੀ ਪੈ ਜਾਂਦੇ ਹੈ, ਔਰ ਉਹਨਾਂ ਦਾ ਸਾਧ ਸੰਗਤ ਤੇ ਪੋਹ ਦਾ ਮਹੀਨਾ ਵੀ ਕਹਿੰਦੇ ਸ਼ੋਭਾ ਵਾਲਾ ਬਣ ਜਾਂਦਾ ਹੈ। ਅਥਵਾ ਇਹ ਮਨੁੱਖਾ ਜੀਵਨ ਰੂਪੀ ਜੋ ਪੋਹ ਦਾ ਮਹੀਨਾ ਹੈ, ਉਹ ਵੀ ਸਾਧ ਸੰਗਤ ਸੁਹੇਲਾ ਹੋ ਜਾਂਦਾ ਹੈ। ਸਾਰਾ ਜੀਵਨ ਹੀ ਜੀਵ ਦਾ ਸਫਲਾ ਹੋ ਜਾਂਦਾ ਹੈ। ਜੇ ਪਰਮਾਤਮਾ ਤਰੁੱਟ ਕਰਕੇ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰਕੇ ਜੀਵ ਦੇ ਹਿਰਦੇ ਅੰਦਰ ਨਾਮ ਦੀ ਦਾਤ ਬਖਸ਼ਿਸ਼ ਕਰ ਦੇਵੇ, ਜਿਸ ਪਾਸੇ ਬੇਪਰਵਾਹ ਜੋ ਵਿਸ਼ੇਸ਼ ਕਰਕੇ ਜੀਵਾਂ ਦੀ ਪਰਵਾਹ ਕਰਨ ਵਾਲਾ ਪਰਮਾਤਮਾ ਹੈ, ਵਿਸ਼ੇਸ਼ ਕਰਕੇ ਜੀਵਾਂ ਦੀ ਪਰਵਰਿਸ਼ ਕਰਨ ਵਾਲਾ ਰੱਬ ਪਰਮਾਤਮਾ ਹੈ। ਐਸਾ ਅਕਾਲ ਪੁਰਖ ਵਾਹਿਗੁਰੂ ਜੇ ਕਿਰਪਾ ਕਰ ਦੇਵੇ
ਤਾਂ ਹਿਰਦੇ ਅੰਦਰ ਵਾਹਿਗੁਰੂ ਦੀ ਯਾਦ ਟਿਕਦੀ ਹੈ, ਤਾਂ ਹਿਰਦਾ ਨਿਮਰਤਾਵਾਨ ਹੋ ਕੇ ਪਰਮੇਸ਼ਰ ਨੂੰ ਬਾਰ-ਬਾਰ ਯਾਦ ਕਰਦਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਰਹਿਮਤ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ, ਗੁਰੂ ਸ਼ਬਦ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜ਼ਰੂਰੀ ਬੇਨਤੀ ਹੈ। ਸਾਧ ਸੰਗਤ ਜੀ, ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤਾਈਂ ਅੰਮ੍ਰਿਤ ਨਹੀਂ ਪਾਨ ਕੀਤਾ, ਬੇਨਤੀ ਹੈ ਪੰਜਾਂ ਪਿਆਰਿਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਖੰਡੇ ਬਾਟੇ ਦੀ ਪਾਹਲ ਛਕੋ, ਗੁਰੂ ਵਾਲੇ ਬਣੋ। ਨਿਗੁਰੇ ਗੁਣੇ ਦੀ ਜੂਠ ਲਾਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਗੁਰੂ ਦੇ ਲੜ ਲੱਗ ਕੇ ਲੋਕ ਪਰਲੋਕ ਸੁਹੇਲਾ ਬਣਾਵੋ ਜੀ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ, ਸਤਿਗੁਰ ਬੁੱਝਹੁ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਗੋਰਾ। ਪੂਰੇ ਸਤਿਗੁਰੂ ਤੋਂ ਬਿਨਾਂ ਕੋਈ ਬਾਹ ਫੜਨ ਵਾਲਾ ਨਹੀਂ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ ਜੀਵ ਦੀ ਰੱਖਿਆ ਕਰਨ ਵਾਲੇ, ਜੀਵ ਦੀ ਪਰਵਰਿਸ਼ ਕਰਨ ਵਾਲੇ, ਅੰਗ ਸੰਗ ਹੋ ਕੇ ਨਾਲ ਨਿਭਣ ਵਾਲੇ, ਦੋਹਾਂ ਲੋਕਾਂ ਵਿੱਚ ਜੀਵ ਦੀ ਪਾਲਣਾ ਕਰਨ ਵਾਲੇ ਹੈ। ਇਸ ਲਈ ਸਾਧ ਸੰਗਤ ਸਾਨੂੰ ਗੁਰੂ ਵਾਲੇ ਬਣਨਾ ਚਾਹੀਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਉ ਮੇਲ। ਸਰਮ ਪਈ ਨਾਰਾਇਣ, ਨਾਨਕ ਦਰ ਪਈਆ।